ਅਸੀਂ ਫਿਰ ਗੱਡਿਆਂ 'ਚ ਆ ਗਏ। ਗੱਡੇ ਅਸੀਂ ਜ਼ਿਆਦੇ ਭਰ ਲਏ। ਗੱਡੇ ਫਿਰ ਖਿੱਚਣ ਤੋਂ ਡੰਗਰ ਖੜ ਗਏ। ਫਿਰ ਅਸੀਂ ਸਿਰ ਤੇ ਅੱਗ ਲਾਤੀ ਕੱਪੜਿਆਂ ਨੂੰ, ਜਿਹੜੇ ਸਮਾਨ ਸੀ ਵੱਧ। ਫਿਰ ਰਾਹ 'ਚ ਬੰਬ ਦੱਬਿਆ ਹੋਇਆ ਸੀ। ਫਿਰ ਅਸੀਂ ਘੁਮਾ ਕੇ ਲੈ ਗਏ। ਫਿਰ ਤੁਸੀਂ ਰੂਟ ਦੱਸੋ ਵੀ ਕਿਹੜੇ ਕਿਹੜੇ ਪਾਸਿਓਂ ਆਏ? ਅਸੀਂ ਨਹਿਰ ਦੇ ਨਾਲੇ ਨਾਲ ਆਏ, ਜੜ੍ਹਾਂ ਵਾਲੇ ਨੂੰ। ਅੱਛਾ। ਖੂਨਣ ਝਾਲ ਨੂੰ, ਜਿਹੜੀ ਜੜ੍ਹਾਂ ਵਾਲੇ ਤੋਂ ਸਮੁੰਦਰੀ ਨੂੰ ਜਾਂਦੀ ਸੜਕ, ਉੱਥੇ ਖੂਨਣ ਝਾਲ ਸੀ। ਉੱਥੇ ਕਤਲ ਹੁੰਦੇ ਜਾਂ ਲੈਂਡ ਪੁਲ ਟੱਪਦੇ ਸੀ। ਉੱਥੇ ਸਾਨੂੰ ਮੁਸਲਮਾਨ ਮੈਸਾਂ ਖੋਹਣ ਪੈ ਗਏ। ਅੱਛਾ। ਫਿਰ ਸਾਡੇ ਬੰਦਿਆਂ ਕੋਲ ਰਫਲ ਸੀ, ਇਹਨਾਂ ਨੇ ਇੱਕ ਘੋੜੀ ਵਾਲੇ ਦੇ ਉੱਪਰ ਚੜੇ ਤੇ ਗੋਲੀ ਮਾਰੀ, ਉਹ ਗਿਰ ਗਿਆ ਤੇ ਮੈਸਾਂ ਛੱਡ ਕੇ ਭੱਜ ਗਏ। ਅੱਛਾ। ਤੇ ਕਿੱਥੇ? ਕੈਨੇਡਾ? ਕੈਨੇਡਾ। ਮੈਂ ਕੈਨੇਡਾ ਦਾ ਸਿਟੀਜ਼ਨ ਹਾਂ, PR ਹਾਂ। ਜਾਏ ਹੋ? ਹੈ ਮੈਂ ਤਾਂ ਬਹੁਤ ਗਿਲ ਗਿਆ। ਅੱਛਾ। ਤੇ ਹੋਰ ਤੁਸੀਂ ਤਾਂ ਰਸ਼ੀਆ ਵੱਲ ਵੀ ਤੁਸੀਂ ਕਦੇ? ਰਸ਼ੀਆ, ਜਾਰਜੀਆ ਵੀ ਜਾ ਕੇ ਜ਼ਮੀਨ ਲਈ ਹੈ ਜੀ ਮੈਂ। ਅੱਛਾ, ਉਹ ਹੈਗੀ ਜ਼ਮੀਨ? ਹੈਗੀ ਆ। ਮੈਂ ਐਲੂਮੀਨੀਆ 'ਚ ਵੀ, ਐਲੂਮੀਨੀਆ 'ਚ ਬਰਫ਼ ਸਲੋ ਜ਼ਿਆਦਾ ਪੈਂਦੀ ਆ। ਰੋਮਾਨੀਆ? ਹਾਂ। ਅਜ਼ਰਬੈਜਾਨ 'ਚ ਘੱਟ ਹੈ। ਅੱਛਾ। ਹਾਂ। ਇਹ ਸਾਰਾ ਘੁੰਮੇ ਹੋ ਤੁਸੀਂ? ਤੁਰਕੀ ਵੀ ਘੱਟ ਹੈ। ਗਏ ਤੁਰਕੀ ਨੂੰ? ਹਾਂ, ਤੁਰਕੀ ਵੀ ਗਿਆ ਮੈਂ। ਅੱਛਾ। ਹਾਂ। ਹੋਰ ਕਿਹੜਾ ਕਿਹੜਾ ਮੁਲਕ ਵੇਖਿਆ ਤੁਸੀਂ? ਮੈਂ ਜਰਮਨ ਵੀ ਗਿਆ। ਅੱਛਾ। ਤੇ ਇੰਗਲੈਂਡ ਵੀ ਗਿਆ। ਅੱਛਾ। ਤੇ ਇਹ ਘੁੰਮਿਆ ਦਾ ਬਥੇਰਾ। ਇੱਕ ਗੱਜਣ ਸੀ ਸਾਡੇ ਦਾ, ਉਹ ਉੱਥੇ ਸਾਈ ਬਣ ਗਿਆ ਸੀ। ਹਿੰਦੂ ਮਜ਼੍ਹਬੀ ਸੀ ਉਹ ਸਾਈ ਬਣ ਕੇ ਉੱਥੇ ਰਹਿ ਗਿਆ ਗੱਜਣ। ਅੱਛਾ। ਹਾਂ, ਉਹ ਬੰਗਲੇ। ਜੇ ਉਹ ਹੋਵੇ ਉਹਦਾ ਜਾਂ ਉਹਦੀ ਔਲਾਦ ਜੋ ਹੋਵੇ। ਹਾਂ, ਅਸੀਂ ਮਿਲਣਾ ਚਾਹੁੰਦੇ ਹਾਂ। ਖੇਮ ਕਰਨ ਅਸੀਂ ਬਾਰਡਰ ਟੱਪੇ ਹਾਂ ਵੀ ਉੱਥੇ ਵੱਡੇ ਪਏ ਸੀ ਮੁਸਲਮਾਨ, ਬਹੁਤ ਕੁੱਤੇ ਖਾਂਦੇ ਮੈਂ ਦੇਖੇ। ਅੱਛਾ। ਤੇ ਛੱਪੜ ਜੇ ਅਸੀਂ ਮੂੰਹ ਧੋ ਕੇ ਅਸੀਂ ਆਪਦੀ ਗੱਡੀ ਚੜ੍ਹ ਗਏ। ਤੇ ਉਦੋਂ ਬਾਅਦ ਸਾਡੇ ਜਿਹੜੇ ਬਜ਼ੁਰਗ ਸੀ ਉਹ ਗੱਡੇ ਲੈ ਕੇ ਹੌਲੀ ਹੌਲੀ ਆ ਗਏ। ਸਾਡੇ ਕੋਲ ਪਾਣੀ ਦਾ ਕੋਈ ਸਾਧਨ ਨਹੀਂ, ਖਾਣ ਪੀਣ ਦਾ। ਫਿਰ ਹੈਲੀਕਾਪਟਰ ਸਾਨੂੰ ਰੋਟੀਆਂ ਸਿੱਟਦਾ ਰਿਹਾ, ਮਿਲਟਰੀ ਦਾ। ਉਹਦੇ ਨਾਲ ਜਿਹੜਾ ਬੋਰੀ ਗਿਰਦੀ ਉਹਦੇ ਨਾਲ ਬੰਦਾ ਮਰ ਜਾਂਦਾ ਸੀ। ਅੱਛਾ, ਬੋਰੀ ਭਰੀ ਸੁੱਟਦੇ? ਹਾਂ। ਅੱਛਾ। ਤੇ ਮਤਲਬ ਫਿਰ ਹੇਠੋਂ ਅਸੀਂ ਪੱਗਾਂ ਲਾਹ ਕੇ ਝੰਡੀਆਂ ਹਿਲਾਈਆਂ ਥੱਲਿਓਂ ਵੀ ਹੇਠਾਂ ਬੰਦੇ ਮਰਦੇ। ਫਿਰ ਉਹ ਜਹਾਜ਼ ਮੁੜ ਗਿਆ। ਇੱਕ ਫੇਰ ਆਇਆ, ਉਹ ਵੀ ਮੋੜਤਾ। ਤੇ ਉਦੋਂ ਬਾਅਦ ਫਿਰ ਗਾਹਾਂ ਨਹਿਰ ਸੀ, ਉਹਦਾ ਵੀ ਪੁਲ ਤੋੜਿਆ ਸੀ। ਉਹ ਤੇ ਮਿਲਟਰੀ ਨੇ ਕੈਂਚੀਆਂ ਦਾ ਪੁਲ ਲਾ ਕੇ, ਫਿਰ ਉਹਨੇ ਮਿਲਟਰੀ ਦੀਆਂ ਗੱਡੀਆਂ ਲਿਆਂਦੀਆਂ, ਮੱਕੀ ਉਬਾਲ ਕੇ ਨੂਣ ਲਾ ਕੇ ਸਾਨੂੰ ਦਿੰਦੇ ਰਹੇ ਨੇ ਖਾਣ ਨੂੰ। ਅੱਛਾ। ਅਸੀਂ ਪਾਕਿਸਤਾਨ 'ਚ ਪਿੰਡ ਦੇ ਵਿੱਚ ਬੈਠੇ ਸੀ। ਅੱਛਾ। ਪਿੰਡ ਦੀ ਸੱਥ ਸੀ, ਸਾਰਾ ਪਿੰਡ ਰਾਤ ਨੂੰ ਇਕੱਠਾ ਹੁੰਦਾ ਸੀ। ਉੱਥੇ ਰੇਡੂਆ ਲਿਆ ਹੈ ਜੀ ਪੰਚਾਇਤ ਦਾ। ਅੱਛਾ। ਉਹ 'ਚ ਰੇਡੂਏ 'ਚ ਬੋਲਿਆ ਵੀ ਦਰਾਹੇ ਗੱਡੀ ਘੇਰ ਕੇ ਵੱਢਤੀ। ਅੱਛਾ। ਵੀ ਸਾਨੂੰ ਕੋਈ ਪਤਾ ਨਹੀਂ ਸੀ। ਬਾਪੂ ਜੀ ਉਹਨਾਂ ਨੂੰ ਪਤਾ ਵੀ ਸਾਡਾ ਪਿੰਡ ਦਰਾਹੇ ਦੇ ਨਾਲ ਆ। ਉਹਨੇ ਦੱਸਿਆ ਵੀ ਆਪਾਂ ਨਹੀਂ ਹੁਣ ਜਾ ਸਕਦੇ, ਵੀ ਹੁਣ ਆਪਾਂ ਮਰ ਜਾਵਾਂਗੇ। ਅਸੀਂ ਪਿੰਡ ਦੇ ਆਲੇ ਦੁਆਲੇ ਪਹਿਰੇ ਲਾ ਲਏ। ਜਿਹੜੇ ਰਸਤੇ 'ਚ ਉਹਨੇ ਕੰਧਾਂ ਕਰਕੇ ਮੂਹਰੇ ਝੀਂਗਾਂ ਲਾ ਦੇਣੀਆਂ ਰਾਤ ਨੂੰ। 5-7 ਬੰਦੇ ਖੜੇ ਰਹਿੰਦੇ ਸੀ। ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਅਸੀਂ ਪਿੰਡ ਟਮਕੌਦੀ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ 'ਚ ਬੈਠੇ ਹਾਂ, ਜਿੱਥੇ ਸਾਡੀ ਮੁਲਾਕਾਤ ਇੱਕ ਸਰਦਾਰ ਸਾਹਿਬ ਨਾਲ ਹੋਈ ਹੈ, ਜਿਹੜੇ ਜੰਮਪਲ ਤਾਂ ਪਾਕਿਸਤਾਨ ਏਰੀਏ ਦੇ ਨੇ, ਲੇਕਿਨ ਅਲਾਟਮੈਂਟ ਉਹਨਾਂ ਨੂੰ ਇੱਥੇ ਟਮਕੌਦੀ ਪਿੰਡ 'ਚ ਹੋਈ ਆ। ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦੀ ਜਿਹੜੀ ਜਨਮ ਭੂਮੀ ਸੀ ਪਾਕਿਸਤਾਨ, ਜ਼ਿਲ੍ਹਾ ਲੈਲਪੁਰ, ਉਹਦੇ 'ਚ ਕਿਸ ਤਰ੍ਹਾਂ ਇਹਨਾਂ ਦੇ ਦਿਨ ਲੰਘੇ ਔਰ ਕਿਵੇਂ ਸਾਰਾ ਕੁਛ ਉਹ ਤੁਹਾਨੂੰ ਆਪਣੀ ਜ਼ੁਬਾਨੀ ਦੱਸਣਗੇ। ਅਤੇ ਹੁਣ ਇਹਨਾਂ ਨੂੰ ਮੁਖਾਤਬ ਹੁੰਦੇ ਹਾਂ ਅਸੀਂ। ਸਰਦਾਰ ਜੀ, ਕੀ ਨਾਂ ਆਪਣਾ? ਗੁਰਬਖਸ਼ ਸਿੰਘ ਜੀ। ਅਤੇ ਤੁਹਾਡੇ ਪਿਤਾ ਜੀ ਦਾ ਨਾਂ? ਸਾਨੂੰ ਭਖਰ ਸਿੰਘ। ਅਤੇ ਦਾਦਾ ਜੀ ਦਾ? ਲਹਿਣਾ ਸਿੰਘ। ਅੱਛਾ। ਅਤੇ ਇਹ ਜਿਹੜਾ ਪਿੰਡ ਆ ਟਮਕੌਦੀ, ਇਹਦੇ ਆਲੇ ਦੁਆਲੇ ਦੇ ਕੋਈ 4-5 ਪਿੰਡਾਂ ਦੇ ਨਾਂ ਦੱਸੋ। ਇਹਦੇ ਆਲੇ ਦੁਆਲੇ ਪਿੰਡ ਜਸਪਾਲੋਂ ਜੀ, ਬੀਜਾ ਜੀ, ਅੱਛਾ, ਬਗਲੀ, ਰਪਾਲੋਂ, ਸੁਲਤਾਨਪੁਰ, ਮਾਦਪੁਰ, ਲੋਪੋਂ, ਬਲਾਲਾ, ਮਦੂਦਾਂ, ਖੈਰੇ, ਰੌਂਪੁਰ, ਬੇਗੋਵਾਲ, ਦਰਾਹਾ। ਅੱਛਾ। ਹਾਂਜੀ। ਅਤੇ ਇਹ ਤਾਂ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਤੁਸੀਂ 47 ਤੋਂ ਬਾਅਦ ਇਸ ਪਿੰਡ 'ਚ ਆਏ ਹੋ। ਹਾਂਜੀ। ਅਤੇ ਤੁਸੀਂ ਦੱਸਦੇ ਹੋ ਵੀ ਕੁਛ ਸਾਲ ਪਹਿਲਾਂ ਹੀ ਤੁਸੀਂ ਲੈਲਪੁਰ 'ਚ ਤੁਹਾਨੂੰ ਮੁਰੱਬੇ ਮਿਲੇ ਸੀ। ਹਾਂਜੀ। ਉੱਥੇ ਗਏ ਸੀ। ਅਤੇ ਪਹਿਲਾਂ ਤੁਹਾਡਾ ਪਿੰਡ ਕਿਹੜਾ ਸੀ ਇੱਥੇ? ਸਾਡਾ ਪਿੰਡ ਸੁਲਤਾਨਪੁਰ ਸੀ ਜੀ ਪਹਿਲਾਂ। ਅਤੇ ਉੱਥੇ ਤੁਹਾਡਾ ਲੈਲਪੁਰ ਦੀ ਜਿਹੜੀ ਬਾਰ ਹੈ, ਉਹਦੇ 'ਚ ਕਿਹੜੇ ਸੰਨ ਤੁਸੀਂ ਗਏ ਸੀ ਉੱਥੇ? ਉੱਥੇ 22 ਸੰਨ 'ਚ ਗਏ ਜੀ। 1922 'ਚ? ਹਾਂਜੀ। ਅਤੇ ਤੁਹਾਡਾ ਤਾਂ ਜਨਮ ਉੱਥੇ ਦਾ ਹੀ? ਹਾਂ, ਮੇਰਾ ਪਾਕਿਸਤਾਨ ਦਾ ਜਨਮ ਹੈ ਜੀ। ਅਤੇ ਇਹ ਦੱਸੋ ਵੀ ਤੁਹਾਡੇ ਉਸ ਪਿੰਡ ਦਾ ਕੀ ਨਾਂ ਸੀ? ਚੱਕ ਨੰਬਰ 52 ਜੀ।
ਤੇ ਤਹਿਸੀਲ ਸਾਡੀ ਸੀਗੀ ਸਮੁੰਦਰੀ ਜੀ, ਤੇ ਜ਼ਿਲ੍ਹਾ ਲੈਲਪੁਰ। ਅੱਛਾ, ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ ਅੱਜ ਕੱਲ੍ਹ। ਹਾਂਜੀ। ਅੱਛਾ, ਤੇ ਉਹ ਪਿੰਡ ਜਿਹੜਾ ਸੀ ਉਹਦੇ 'ਚ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ, ਕੌਣ ਸੀਗੇ? ਵੈਸੇ ਇੱਧਰੋਂ ਹੀ ਗਏ ਸੀ ਜੀ ਅਸੀਂ ਸਾਰੇ। ਅੱਛਾ। ਇੱਧਰੋਂ ਬਰਵਾਲੀ ਸੀ ਸਾਡਾ, ਖਮਾਣੋ ਕੋਲ ਪਿੰਡ। ਉੱਥੇ ਦੇ ਬਰਵਾਲੀ ਦੇ ਸੀਗੇ 20-25 ਘਰ। ਅੱਛਾ। ਚੀਮੇ ਪਿੰਡ ਸੀਗੇ, ਤੇ ਬਾਕੀ ਸੀਗੇ ਬਿਜਲੀਪੁਰ ਦੇ ਨੀਲੋ ਕੋਲ ਪਿੰਡ ਹੈ, ਇੱਥੇ ਦੇ ਸੀਗੇ। ਜਬੱਦੀ ਦੇ ਸੀਗੇ 2-4 ਘਰ। ਅੱਛਾ, ਜਾਣੀ ਸਾਰੇ ਇੱਧਰਲੇ ਸੀ ਅਸੀਂ, ਸਾਰੇ ਜ਼ਿਲ੍ਹੇ ਇੱਧਰਲੇ ਲੁਧਿਆਣੇ ਦੇ। ਅੱਛਾ। ਜਿਹੜੇ ਉੱਥੇ ਮਾਝੀ ਵੀ ਜਾਂ ਗਏ ਸੀਗੇ ਦੂਏ ਹਰੀਜਨ ਕਾਮੇ ਜਿਹੜੇ ਸੀ ਉਹ ਨਾਲ ਹੀ ਤੁਹਾਡੇ ਗਏ? ਉਹ ਵੀ ਇੱਧਰੋਂ ਹੀ ਗਏ ਹੋਏ ਸੀ, ਤੁਹਾਡੇ ਨਾਲ ਹੀ? ਹਾਂ, ਇੱਧਰੋਂ ਹੀ ਗਏ ਹੋਏ ਸੀ। ਅੱਛਾ। ਤੇ ਉੱਥੇ ਮੁਸਲਮਾਨਾਂ ਦੇ ਸਾਡੇ ਗੁਲਾਮ ਸੀਗਾ, ਇੱਕ ਰੱਬੀ ਸੀਗਾ, ਇੱਕ ਰਲਾ ਸੀਗਾ, ਇਹ ਜਿਹੇ ਸੀਗੇ 2-3, ਕੁਛ ਨਹੀਂ ਸੀਗੇ। ਬਾਕੀ ਸਾਰਾ ਮਤਲਬ ਸਾਰਾ ਸਾਡਾ ਸਿੱਖਾਂ ਦਾ ਸੀ। ਸਾਡੇ ਜਿਹੜੇ ਦਾਦਾ ਜੀ ਤੇ ਉਹ ਆਰਮੀ 'ਚ ਤੇ ਜੀ, ਉਹ ਜਰਮਨੀ ਲੜਾਈ, ਹਿਟਲਰ ਵੇਲੇ ਲੜਾਈ ਲੜੀ ਹੈ ਉਹਨਾਂ ਨੇ। ਅੱਛਾ। ਉਹਨਾਂ ਨੇ ਗ੍ਰਨੇਡ ਲੱਗਿਆ ਸੀ, ਨਕਾਰੇ ਹੋ ਗਏ ਸੀ। ਅੰਗਰੇਜ਼ਾਂ ਵੇਲੇ ਸਾਨੂੰ ਗਿਫਟ ਮਿਲਿਆ ਮੁਰੱਬਾ। ਅੱਛਾ। ਤੇ ਉਹ ਅਸੀਂ ਪਾਕਿਸਤਾਨ 'ਚ ਲਿਆ 22 ਸਨ 'ਚ। ਕਿਹੜੇ ਚੱਕ ਦੱਸਿਆ ਸੀ? 52 ਚੱਕ। ਅੱਛਾ। ਹਾਂਜੀ, ਲਾਗ 50 ਚੱਕ, 51 ਚੱਕ ਸਾਈਆਂ ਦਾ ਸੀ। ਅੱਛਾ। ਰਸੈਣਾ ਸੀਗਾ, ਨਾਰਾ ਡਾਢਾ, ਪੁਲ 45, ਜਿੱਦਗਿਆਂ, ਇਹ ਪਿੰਡ ਸੀਗੇ ਸਾਡੇ ਨਾਲ। ਹੋਰ ਸ਼ਹਿਰ ਤੋਂ? ਮਾਨੂਪੁਰ। ਸ਼ਹਿਰ ਕਿਹੜਾ ਨੇੜੇ ਲੱਗਦਾ ਸੀ? ਸਾਨੂੰ ਸੀਗੀ ਸਮੁੰਦਰੀ ਜਾਂ ਗੋਜਰਾ ਜਾਂ ਜੜਾਂ ਵਾਲਾ ਜਾਂ ਲੈਲਪੁਰ। ਅੱਛਾ। ਲੈਲਪੁਰ ਕਿੰਨੀ ਦੂਰ ਸੀ ਤੁਹਾਡੇ ਉੱਥੋਂ? ਲੈਲਪੁਰ ਸਾਡੇ 20 ਮੀਲ ਤੇ ਜੀ। ਅੱਛਾ। ਹਾਂ। ਤੇ ਮਤਲਬ ਸਾਡੇ ਲਾਗ 'ਚ ਨਹਿਰ ਜਾਂਦੀ ਸੀ, ਬੰਗਲਾ ਅੰਗਰੇਜ਼ਾਂ ਦਾ ਸੀਗਾ, ਅਸੀਂ ਉਹਦੇ ਨਾਲ ਸਾਡਾ ਮੁਰੱਬਾ ਸੀਗਾ। ਤੇ ਉੱਥੇ ਸਾਡੇ ਡਿਸਪੈਂਸਰੀ ਸੀ, ਸਾਰੇ ਅਸੀਂ ਦਵਾਈ ਉੱਥੇ ਲੈਂਦੇ ਸੀ, ਤੇ ਅਸੀਂ ਉੱਥੇ ਰਹਿੰਦੇ ਸੀ। ਹਾਂ। ਹੈ ਜੀ, ਸਾਡੇ ਜਿੰਨੇ ਮਤਲਬ ਬਾਪੂ ਜੀ ਹੋਣੀ 5 ਭਰਾ ਸੀ, ਸਾਰੇ ਸਰਵਿਸਮੈਨ ਸੀਗੇ। ਸਾਡੇ ਬਾਪੂ ਜੀ ਵੀ ਬਹਾਲਪੁਰ ਕਾਨੂੰਗੋ ਲੱਗਿਆ ਹੋਇਆ ਸੀ। ਬਾਕੀ ਮੇਰੇ ਜਿਹੜੇ ਚਾਚੇ ਸੀ ਸਾਰੇ ਫੌਜ ਸਰਵਿਸਮੈਨ ਸੀਗੇ। ਅਸੀਂ ਫਿਰ ਗੱਡਿਆਂ 'ਚ ਸੰਨ 47 'ਚ ਗੱਡਿਆਂ 'ਚ ਆਏ ਹਾਂ ਹੌਲੀ ਹੌਲੀ। ਉਹ ਉੱਥੇ ਦਾ ਤੁਸੀਂ ਦੱਸੋ ਪਹਿਲਾਂ, 47 ਬਾਰੇ ਬਾਅਦ ਪੁੱਛਣੇ ਤੁਹਾਨੂੰ। ਉੱਥੇ ਦੀ ਜਿਹੜੀ ਤੁਸੀਂ ਆਲੇ ਦੁਆਲੇ ਜਿਹੜੇ ਪਿੰਡ ਸਨ, ਆਲੇ ਦੁਆਲੇ ਮਤਲਬ ਮੁਸਲਮਾਨਾਂ ਦੇ ਵੀ ਪਿੰਡ ਹੈ ਸਨ ਤੁਹਾਡੇ? ਮੁਸਲਮਾਨਾਂ ਦੇ ਬਹੁਤ ਘੱਟ ਸੀ, ਸਾਡੇ ਪਿੰਡ ਸਿੱਖਾਂ ਦੀ ਜ਼ਿਆਦਾ ਸੀ। ਤੇ ਨਹੀਂ, ਜਿਹੜੇ ਹੈ ਸਨ ਥੋੜ੍ਹੇ ਬਹੁਤ, ਉਹਨਾਂ ਨਾਲ ਤੁਹਾਡਾ ਮਿਲਵਰਤਨ ਕਿਵੇਂ ਦਾ ਸੀ? ਨਾ ਜੀ, 1-2 ਪਿੰਡ ਸੀ, ਇੰਨਾ ਨਹੀਂ ਸੀਗਾ ਸਾਡਾ। ਅੱਛਾ। ਹਾਂ, ਸਾਡੇ ਆਮ ਹੈ ਬਾਹਲੇ ਸਾਡੇ ਹੀ ਸੀਗੇ, ਇੱਧਰੋਂ ਗਏ ਹੋਏ। ਅੱਛਾ। ਇੱਧਰ ਪਿਛਲੇ ਪਿੰਡਾਂ ਦੇ, ਇਸਲੂ ਦੇ, ਉਹ ਫਲਾਣੇ ਪਿੰਡ, ਮਾਨੂਪੁਰ ਦੇ ਪਿੰਡਾਂ ਦੇ ਪਿੰਡ ਸੀ ਸਾਡੇ ਸਾਰੇ। ਅੱਛਾ। ਤੇ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਮੈਂ ਹੂੰ ਜੀ 9-10 ਸਾਲ ਦਾ ਸੀਗਾ। ਤੇ ਸਕੂਲ ਹੈ ਸੀ ਤੁਹਾਡੇ ਪਿੰਡ? ਨਾ ਜੀ, ਸਾਡੇ ਪਿੰਡ ਸਕੂਲ ਨਹੀਂ, ਸਾਈਆਂ ਦਾ ਪਿੰਡ ਸੀ, ਮੈਂ ਉੱਥੇ ਜਾਂਦਾ ਸੀ। ਕਿਹੜਾ ਪਿੰਡ? 51 ਸਾਈਆਂ ਦਾ ਪਿੰਡ। 51 ਚੱਕ? ਹਾਂ, 51 ਚੱਕ। ਉੱਥੇ ਸਕੂਲ ਵੀ ਸਾਈਆਂ ਦਾ ਸੀ ਉਹ? ਹਾਂ, ਸਾਈਆਂ। ਹਾਂ, ਮਤਲਬ ਇਹਨਾਂ ਦਾ ਕ੍ਰਿਸਚੀਅਨ ਸਕੂਲ ਹੋਣਾ? ਹਾਂ, ਕ੍ਰਿਸਚਨ ਸੀਗੇ ਉਹ। ਕੋਈ ਨਾਂ ਸੀ ਉਹਦਾ ਸਕੂਲ ਦਾ? ਨਾ, ਕ੍ਰਿਸਚਨ ਸੀਗਾ। ਸਾਨੂੰ ਤਾਂ ਉੱਥੇ ਉਹਦੇ ਵਿੱਚ ਲੈ ਜਾ, ਮੰਦਿਰ ਜਿਹਦੇ ਵਿੱਚ ਲੈ ਜਾ ਜਾਂਦੇ ਸੀ ਉੱਥੇ, ਚਰਚ ਦੇ ਵਿੱਚ। ਹਾਂ, ਚਰਚ। ਉਹ ਗੋਡਿਆਂ ਬਾਹਰ ਨਮਾਜ਼ ਵੀ ਪੜ੍ਹ ਲੈਂਦੇ ਸੀ ਅਸੀਂ, ਉਹ ਹੱਥ ਜੇ ਵੀ ਕੰਨਾਂ ਨੂੰ ਲਾ ਲੈਂਦੇ ਸੀ ਇੱਕ ਨੇ। ਅੱਛਾ ਅੱਛਾ। ਤੇ ਕਿਹੜੀ ਕਲਾਸ 'ਚ ਪੜ੍ਹਦੇ ਸੀ ਉਦੋਂ? ਮੈਂ ਦੂਜੀ ਸੀਗਾ ਜੀ ਪਾਕਿਸਤਾਨ ਜਦੋਂ ਬਣਿਆ? ਹਾਂਜੀ। ਤੇ ਇਹਦਾ ਮਤਲਬ ਤੁਹਾਨੂੰ ਸਾਰੀ ਸੁਰਤ ਹੈ ਉਸ? ਮੈਨੂੰ ਚੰਗੀ ਤਰ੍ਹਾਂ ਪਤਾ, ਸਾਰੇ ਪਿੰਡ ਨੂੰ ਮੈਂ ਜਾਣਦਾ, ਮੁਰੱਬੇ ਜਾਣਦਾ, ਗਲੀਆਂ ਜਾਣਦਾ। ਅੱਛਾ। ਤੇ ਤੁਸੀਂ ਮਤਲਬ ਘਰ ਅਗਰ ਤੁਹਾਨੂੰ ਲੈ ਜਾਈਏ ਤਾਂ ਲੱਭ ਲਓਗੇ? ਹਾਂ ਜੀ, ਮੈਂ ਇਕੱਲਾ ਘਰ ਦੱਸ ਦੂੰ ਵੀ ਫਲਾਨਾ ਆਹ ਘਰ ਆਇਆ, ਫਲਾਨੇ ਦਾ। ਜਾਣੀ ਤਕਰੀਬਨ ਅਸੀਂ ਜਿੰਨੇ ਪਾਕਿਸਤਾਨ 'ਚ ਆਏ ਸੰਨ 47, ਅਸੀਂ 2 ਬੰਦੇ ਬਚੇ ਆ। ਹੋਰ ਸਾਡੇ ਜਿੰਨੇ ਪਿੰਡੋਂ ਆਏ ਸਾਰਿਆਂ ਦੀ ਮੌਤ ਹੋ ਗਈ। ਤੇ ਤੁਹਾਡੇ ਖੂਹ ਸੀ ਉੱਥੇ ਕਿ ਨਹਿਰੀ ਸੀ ਪਾਣੀ? ਸਾਡੇ ਨਹਿਰੀ ਸੀ। ਖੂਹ ਨਹੀਂ ਸੀ? ਖੂਹ ਨਹੀਂ ਸੀਗਾ। ਹੋਰ ਕੋਈ ਤੁਹਾਡੇ ਪਿੰਡ ਦੀ ਨਿਸ਼ਾਨੀ ਉਸ ਟਾਈਮ ਦੀ, ਕੋਈ ਜਿਵੇਂ ਕੋਈ ਦਰਖਤ ਵੱਡਾ ਹੁੰਦਾ ਜਾਂ ਕੋਈ ਵੱਡਾ ਕੋਈ ਜਗ੍ਹਾ, ਕੋਈ ਪੀਰ ਦੀ? ਸਾਡੇ ਪਿੰਡ ਦੇ ਵਿਚਾਲੇ ਚੌਂਕ ਸੀ। ਅੱਛਾ। ਚੌਂਕ ਦੇ ਵਿੱਚ ਪਟਵਾਰਖਾਨਾ ਸੀ। ਅੱਛਾ। ਔਰ ਗੁਰਦੁਆਰਾ ਸੀ। ਅੱਛਾ। ਚੌਂਕ ਦੇ ਗੱਬੇ ਖੂਹ ਸੀ, ਸਾਰਾ ਪਿੰਡ ਉੱਥੋਂ ਪਾਣੀ ਭਰਦਾ ਸੀ। ਅੱਛਾ। ਹਾਂ। ਹੋਰ ਬੈਠਣ ਦੀ ਸਾਂਝੀ ਜਗ੍ਹਾ ਕਿਹੜੀ ਸੀ ਕੋਈ? ਬੈਠਣ ਦੀ ਪਿੱਪਲ ਸੀਗੇ ਬਹੁਤ ਲੱਗੇ ਹੋਏ। ਅੱਛਾ। ਸਾਰੇ ਉੱਥੇ ਲੋਕ ਬਹਿੰਦੇ ਸੀ। ਉੱਥੇ ਬਹਿੰਦੇ ਸੀ। ਤੁਹਾਡਾ ਘਰ ਵਿੱਚ ਸੀ? ਹਾਂ ਜੀ, ਘਰ ਸਾਡਾ ਪਿੰਡ ਦੇ ਵਿੱਚ ਸੀ। ਅੱਛਾ। ਨੇੜੇ ਤੇੜੇ ਕਿਹਦੇ ਮਕਾਨ ਸੀ? ਹੈ ਜੀ, ਨੇੜੇ ਤੇੜੇ ਕਿਹਦੇ ਮਕਾਨ? ਆਲੇ ਦੁਆਲੇ ਸੀਗਾ ਸਾਡੇ ਚੈਂਸ ਸਿੰਘ ਲੰਬੜਦਾਰ। ਅੱਛਾ। ਤੇ ਨਾਲ ਸੀਗਾ ਸਾਡੇ ਠਾਕਰ ਸਿੰਘ, ਸੁਰਜਨ ਸਿੰਘ, ਇਹ ਸੀਗੇ। ਲੰਮਿਆਂ ਦਾ ਘਰ ਸੀਗਾ, ਹਰੀ ਸਿੰਘ ਦਾ ਘਰ ਸੀਗਾ। ਟੋਟਲ ਕਿੰਨੇ ਕੁ ਘਰ ਸੀ ਤੁਹਾਡੇ ਚੱਕ ਦੇ ਵਿੱਚ? ਚੱਕ ਦਾ 100 ਘਰ ਹੋ, ਸਾਡਾ ਬਹੁਤ ਵੱਡਾ ਪਿੰਡ ਸੀ। ਅੱਛਾ। ਹਾਂ। ਮੁਸਲਮਾਨਾਂ ਦੇ ਕੁਛ ਨਹੀਂ, ਇੱਕ ਦੋ ਕੇ ਸੀ। ਉਹ ਕੰਮ ਕਰਨ ਵਾਲੇ ਹੋਣੇ ਨਾ? ਹਾਂ ਜੀ। ਅੱਛਾ। ਤੇ ਜਿਹੜੇ ਸੀਗੇ ਉਹਨਾਂ ਨੇ ਸਾਨੂੰ 1922 ਜਾ ਕੇ ਉੱਥੇ 10ਵੀਂ
ਤੁਹਾਡੇ ਮਤਲਬ ਬਜ਼ੁਰਗ ਜਿਹੜੇ ਸੀ ਉਹ ਵੀ ਪੜ੍ਹੇ ਲਿਖੇ ਸੀ? ਹਾਂ, ਸਾਰਾ ਪਰਿਵਾਰ ਸਾਡਾ ਪੜ੍ਹਿਆ ਲਿਖਿਆ ਸੀ। ਸਾਰੇ ਪਿੰਡ ਉਹ ਤੁਹਾਡੇ ਪਿਤਾ ਜੀ ਕਿੰਨਾ ਪੜ੍ਹੇ ਸੀ? 10 ਕਰਕੇ ਗਏ ਨੇ ਜੀ ਇੱਥੋਂ ਹੀ? ਹਾਂ ਜੀ, ਅੱਜ ਜਸਪਾਲੋਂ 10 ਕਰੀਆਂ ਨੇ। ਅੱਛਾ। ਇਹ ਸਕੂਲ ਦੀ ਹੈਲਪ ਫਿਰ ਉਹ ਗਏ ਨੇ? ਫਿਰ ਗਏ ਨੇ, ਹਾਂ। ਪਹਿਲਾਂ ਸਮਰਾਲੇ ਜਾਂਦੇ ਹੁੰਦੇ, ਇਹ ਹੈ ਨਹੀਂ ਸੀ। ਅੱਛਾ। ਇੱਥੋਂ ਰੋਜ਼ ਜਾਣਾ, ਰੋਜ਼ ਆਉਣਾ, 10 ਕਿਲੋਮੀਟਰ। ਤੁਸੀਂ ਕਿੰਨੇ ਭਾਈ? 5 ਦੱਸਿਆ ਤੁਸੀਂ? ਹਾਂ, ਬਾਪੂ ਜੀ ਨੇ 5 ਭਰਾ। ਤੁਸੀਂ ਕਿੰਨੇ ਭਾਈ ਸੀ? ਅਸੀਂ 3। ਤੇ ਭੈਣਾਂ? ਭੈਣਾਂ 2। ਤੁਸੀਂ ਸਾਰਿਆਂ ਤੋਂ ਵੱਡੇ ਹੋ? ਮੇਰੇ ਤੋਂ ਇੱਕ ਵੱਡੀ ਭੈਣ ਆ, ਉਹ ਕੈਨੇਡਾ 'ਚ ਹੈ। ਅੱਛਾ। ਉਹਨੂੰ ਵੀ ਤਾਂ ਉਹ ਵੀ ਜਾਣਦੀ ਹੈ? ਉਹ ਵੀ ਜਾਣਦੀ ਹੈ। ਅੱਛਾ। ਫਿਰ ਹੁਣ ਇਹ ਦੱਸੋ ਵੀ ਜਦੋਂ 47 ਦਾ ਰੌਲਾ ਪੈਂਦਾ, ਹਾਂਜੀ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੋਂ ਚਲੇ ਜਾਣਾ ਜਾਂ ਕਿਵੇਂ ਗੜਬੜ ਸੁਣੀ ਤੁਸੀਂ? ਜਦ 47 ਦਾ ਰੌਲਾ ਪਿਆ, ਰੌਲਾ ਇੱਧਰ ਜ਼ਿਆਦਾ ਪਿਆ, ਪਾਕਿਸਤਾਨ 'ਚ ਘੱਟ ਸੀ। ਅੱਛਾ। ਜ਼ਿਆਦਾ ਇੱਥੇ ਦਰਾਹੇ ਗੱਡੀਆਂ 2 ਵੱਡੀਆਂ ਨੇ ਮੁਸਲਮਾਨਾਂ ਨੇ ਘੇਰ ਕੇ। ਅੱਛਾ। ਅਸੀਂ ਪਾਕਿਸਤਾਨ 'ਚ ਪਿੰਡ ਦੇ ਵਿੱਚ ਬੈਠੇ ਸੀ। ਅੱਛਾ। ਪਿੰਡ ਦੀ ਸੱਥ ਸੀ, ਸਾਰਾ ਪਿੰਡ ਰਾਤ ਨੂੰ ਇਕੱਠਾ ਹੁੰਦਾ ਸੀ। ਉੱਥੇ ਰੇਡੂਆ ਲਿਆ ਹੈ ਜੀ ਪੰਚਾਇਤ ਦਾ। ਅੱਛਾ। ਉਹ 'ਚ ਰੇਡੂਏ 'ਚ ਬੋਲਿਆ ਵੀ ਦਰਾਹੇ ਗੱਡੀ ਘੇਰ ਕੇ ਵੱਢਤੀ। ਅੱਛਾ। ਵੀ ਸਾਨੂੰ ਕੋਈ ਪਤਾ ਨਹੀਂ ਸੀ। ਬਾਪੂ ਜੀ ਉਹਨਾਂ ਨੂੰ ਪਤਾ ਵੀ ਸਾਡਾ ਪਿੰਡ ਦਰਾਹੇ ਦੇ ਨਾਲ ਆ। ਉਹਨੇ ਦੱਸਿਆ ਵੀ ਆਪਾਂ ਨਹੀਂ ਹੁਣ ਜਾ ਸਕਦੇ, ਵੀ ਹੁਣ ਆਪਾਂ ਮਰ ਜਾਵਾਂਗੇ। ਅਸੀਂ ਪਿੰਡ ਦੇ ਆਲੇ ਦੁਆਲੇ ਪਹਿਰੇ ਲਾ ਲਏ। ਜਿਹੜੇ ਰਸਤੇ 'ਚ ਉਹਨੇ ਕੰਧਾਂ ਕਰਕੇ ਮੂਹਰੇ ਝਿੰਗਾਂ ਲਾ ਦੇਣੀਆਂ ਰਾਤ ਨੂੰ। 5-7 ਬੰਦੇ ਖੜੇ ਰਹਿੰਦੇ ਸੀ ਇਸ ਤਰ੍ਹਾਂ। ਅੱਛਾ। ਹਾਂ। ਫਿਰ ਪਿਛਲੇ ਪਿੰਡ ਜਿਹੜੇ ਸੀ 17-18 ਸਾਤੋਂ ਅੱਗੇ ਸੀ ਪਿੰਡ ਜਿਹੜੇ, ਉਹ ਸਾਰੇ ਉੱਠ ਕੇ ਆ ਗਏ। ਅੱਛਾ। ਉਹ ਉੱਠ ਕੇ ਆ ਕੇ ਸਾਡੇ ਘਰਾਂ 'ਚ ਆ ਕੇ ਵੜ ਕੇ ਰਾਤ ਕੱਟੀ। ਹਾਂ, ਰਾਤ ਕੱਟੀ, ਰੋਟੀਆਂ ਖਲਾਈਆਂ। ਦੂਏ ਨਾਲ ਅਸੀਂ ਉੱਠ ਕੇ ਤੁਰ ਪਏ ਬਸ। ਅੱਛਾ। ਹਾਂ, ਫਿਰ ਜੜ੍ਹਾਂ ਵਾਲੇ ਕੰਨੇ ਨੂੰ ਆ ਗਏ। ਇਹ ਮਤਲਬ 15 ਅਗਸਤ ਤੋਂ ਕਿੰਨੇ ਕੁ ਦਿਨਾਂ ਦੀ ਬਾਅਦ ਦੀ ਗੱਲ ਹੈ ਜਾਂ ਪਹਿਲਾਂ ਦੀ ਗੱਲ ਹੈ? ਕਿਸ ਤਰ੍ਹਾਂ? ਇਹਨਾਂ ਨਹੀਂ ਪਤਾ। ਅੱਛਾ। ਅੱਛਾ, ਫਿਰ ਤੁਸੀਂ ਦੱਸੋ ਕਿਵੇਂ ਆਏ, ਕਿਸ ਤਰ੍ਹਾਂ ਹੋਇਆ? ਅਸੀਂ ਫਿਰ ਗੱਡਿਆਂ 'ਚ ਆ ਗਏ। ਗੱਡੇ ਅਸੀਂ ਜ਼ਿਆਦੇ ਭਰ ਲਏ। ਗੱਡੇ ਫਿਰ ਖਿੱਚਣ ਤੋਂ ਡੰਗਰ ਖੜ ਗਏ। ਫਿਰ ਅਸੀਂ ਸਿੱਟ ਤੇ ਅੱਗ ਲਾਤੀ ਕੱਪੜਿਆਂ ਨੂੰ, ਜਿਹੜੇ ਸਮਾਨ ਸੀ ਵੱਧ। ਫਿਰ ਰਾਹ 'ਚ ਬੰਬ ਦੱਬਿਆ ਹੋਇਆ ਸੀ। ਫਿਰ ਅਸੀਂ ਘੁਮਾ ਕੇ ਲੈ ਗਏ। ਫਿਰ ਤੁਸੀਂ ਰੂਟ ਦੱਸੋ ਵੀ ਕਿਹੜੇ ਕਿਹੜੇ ਪਾਸਿਓਂ ਆਏ? ਅਸੀਂ ਨਹਿਰ ਦੇ ਨਾਲੇ ਨਾਲ ਆਏ, ਜੜ੍ਹਾਂ ਵਾਲੇ ਨੂੰ। ਅੱਛਾ। ਖੂਨਣ ਝਾਲ ਨੂੰ, ਜਿਹੜੀ ਜੜ੍ਹਾਂ ਵਾਲੇ ਤੋਂ ਸਮੁੰਦਰੀ ਨੂੰ ਜਾਂਦੀ ਸੜਕ, ਉੱਥੇ ਖੂਨਣ ਝਾਲ ਦੀ। ਉੱਥੇ ਕਤਲ ਹੁੰਦੇ ਜਾਂ ਲੈਂਡ ਪੁਲ ਟੱਪਦੇ ਸੀ। ਉੱਥੇ ਸਾਨੂੰ ਮੁਸਲਮਾਨ ਮੈਸਾਂ ਖੋਹਣ ਪੈ ਗਏ। ਅੱਛਾ। ਫਿਰ ਸਾਡੇ ਬੰਦਿਆਂ ਕੋਲ ਰਫਲ ਸੀ, ਇਹਨਾਂ ਨੇ ਇੱਕ ਘੋੜੀ ਵਾਲੇ ਦੇ ਉੱਪਰ ਚੜੇ ਤੇ ਗੋਲੀ ਮਾਰੀ। ਉਹ ਗਿਰ ਗਿਆ ਤੇ ਮੈਸਾਂ ਛੱਡ ਕੇ ਭੱਜ ਗਏ। ਅੱਛਾ। ਫਿਰ ਅਸੀਂ ਹੌਲੀ ਫਿਰ ਅਸੀਂ ਗਾਹਾਂ ਆ ਗਏ ਕਾਫਲੇ ਦੇ। ਫਿਰ ਅਸੀਂ ਗਾਹਾਂ ਬੱਲੋ ਦੇ ਹੈਡ ਤੇ ਆ ਗਏ। ਇੱਕ ਨਹਿਰ ਸੀ, ਇੱਕ ਪਾਸੇ ਰਾਵੀ ਸੀ। ਉੱਥੇ ਅਸੀਂ 15 ਦਿਨ ਬੈਠੇ ਰਹੇ। ਅੱਛਾ। ਨਨਕਾਣਾ ਸਾਹਿਬ ਦੇ ਨੇੜੇ ਸੀ ਅਸੀਂ। ਉੱਥੇ ਇਹਨਾਂ ਨੇ ਫਿਰ ਸਾਨੂੰ ਰਾਵੀ ਤੋੜਤੀ ਅੱਠ ਨੂੰ 4 ਵਜੇ। ਕਿੰਨੇ? ਮੁਸਲਮਾਨਾਂ ਨੇ। ਅੱਛਾ। ਰਾਵੀ ਥੋੜੀ ਪਾਣੀ ਆ ਗਿਆ, ਸੱਪ ਸੁੱਪ ਹੈਜਾ ਪਾਏ ਕੇ ਸਾਡੇ ਉੱਥੇ ਬਹੁਤ ਬੰਦੇ ਮਰੇ। ਤੇ ਮਰਨੇ ਨਾਲ ਫਿਰ ਸਾਨੂੰ ਖਾਣ ਪੀਣ ਨੂੰ ਕੁਛ ਨਹੀਂ ਮਿਲਿਆ। ਤੇ ਫਿਰ ਸਾਡੇ ਬਜ਼ੁਰਗ ਸਾਨੂੰ ਕਿੱਕਰ ਦਾ ਕਾਸਾ ਉਬਾਲ ਕੇ ਪਿਲਾਉਂਦੇ ਰਹੇ ਨੇ ਹੈਜੇ ਤੋਂ। ਅੱਛਾ। ਤੇ ਚੌਲ ਸੀਗਾ, ਜਿਹੜੀ ਜੀਰੀ ਖੜੀ ਦੀ ਅਸੀਂ ਉਹ ਮੁੱਲ ਲੈਣੀ। ਮੁਸਲਮਾਨ ਪਰਾਲੀ ਡੰਗਰਾਂ ਨੂੰ ਪਾਉਣੀ, ਉਹਦੇ ਚੌਲ ਕੁੱਟ ਕੇ ਖਾਂਦੇ ਰਹੇ ਆ। ਅੱਛਾ। ਡੰਗਰ ਦੇ ਨਾਲ ਹੀ ਸੀ ਤੁਹਾਡੇ? ਨਾਲ ਹੀ ਸੀ। ਅੱਛਾ। ਫਿਰ ਪਾਣੀ ਛੱਡਿਆ, ਅੱਧੇ ਦਾ ਅਸੀਂ ਦੂਏ ਪਾਸੇ ਨੂੰ ਚਲੇ ਗਏ, ਅੱਧੇ ਦੂਏ ਪਾਸੇ ਇੱਕ ਰਾਵੀ ਕਰਨੀ ਚਲੇ ਗਏ, ਅੱਧੇ ਕੁ ਨਹਿਰ ਟੱਪਿਆ। ਵਿੱਚ ਬੰਦੇ ਹੜ ਗਏ ਬਹੁਤ। ਨਹਿਰ ਪੁਲ ਨਹੀਂ ਸੀ ਕੋਈ? ਨਾ ਜੀ, ਜਿੱਕਣ ਹੁਣ ਆਹ ਤੇ ਉਹ ਨੀਲੂਆਂ ਪੁਲ ਇੱਕ ਵਿਚਾਲੇ ਬੈਠੇ। ਅੱਛਾ। ਤੇ ਉਦੋਂ ਬਾਅਦ ਫਿਰ ਸਾਡੇ ਕੋਲ ਪਾਣੀ ਦਾ ਕੋਈ ਸਾਧਨ ਨਹੀਂ, ਖਾਣ ਪੀਣ ਦਾ। ਫਿਰ ਹੈਲੀਕਾਪਟਰ ਸਾਨੂੰ ਰੋਟੀਆਂ ਸਿੱਟਦਾ ਰਿਹਾ ਮਿਲਟਰੀ ਦਾ। ਉਹਦੇ ਨਾਲ ਜਿਹੜਾ ਬੋਰੀ ਗਿਰਦੀ, ਉਹਦੇ ਨਾਲ ਬੰਦਾ ਮਰ ਜਾਂਦਾ ਸੀ। ਅੱਛਾ। ਬੋਰੀ ਭਰੀ ਸੁੱਟਦੇ? ਹਾਂ। ਅੱਛਾ। ਤੇ ਮਤਲਬ ਫਿਰ ਹੇਠੋਂ ਅਸੀਂ ਪੱਗਾਂ ਲਾ ਕੇ ਝੰਡੀਆਂ ਹਲਾਈਆਂ ਥੱਲਿਓਂ ਵੀ ਹੇਠਾਂ ਬੰਦੇ ਮਰਦੇ। ਫਿਰ ਉਹ ਜਹਾਜ਼ ਮੁੜ ਗਿਆ। ਇੱਕ ਫੇਰ ਆਇਆ, ਉਹ ਵੀ ਮੋੜਤਾ। ਤੇ ਉਦੋਂ ਬਾਅਦ ਫਿਰ ਗਾਹਾਂ ਨਹਿਰ ਸੀ, ਉਹਦਾ ਵੀ ਪੁਲ ਤੋੜਿਆ। ਤੇ ਉਹ ਤੇ ਮਿਲਟਰੀ ਨੇ ਕੈਂਚੀਆਂ ਦਾ ਪੁਲ ਲਾ ਕੇ। ਅੱਛਾ। ਫਿਰ ਉਹਨੇ ਮਿਲਟਰੀ ਦੀਆਂ ਗੱਡੀਆਂ ਲਿਆਂਦੀਆਂ, ਮੱਕੀ ਉਬਾਲ ਕੇ ਨੂਣ ਲਾ ਕੇ ਸਾਨੂੰ ਦਿੰਦੇ ਰਹੇ ਨੇ ਖਾਣ ਨੂੰ। ਕਣਕ ਵਾਲੀ ਨੂਣ ਲਾਇਆ, ਉਹ ਖਾਂਦੇ ਰਹੇ ਆ। ਫਿਰ ਉਹਨੇ ਬੋਰ ਕਰਕੇ ਮਿਲਟਰੀ ਨੇ ਸਾਨੂੰ ਪਾਣੀ ਦਿੱਤਾ ਉੱਥੇ। ਫਿਰ ਅਸੀਂ ਬਹੁਤ ਚਿਰ ਬੈਠੇ, ਹੈਜਾ ਪੈ ਗਿਆ, ਬਹੁਤ ਬੰਦੇ ਮਰੇ ਨੇ। ਫਿਰ ਬੱਲੋ ਦਾ ਹੈਡ ਟੱਪੇ ਆ, ਜਿਹੜੀ ਚੰਗੀ ਲੜਕੀ ਦੀ ਉਹਨੂੰ ਖੋਹ ਲੈਂਦੇ ਸੀ। ਅੱਛਾ। ਚੰਗਾ ਬੌਲ, ਚੰਗੀ ਮੈਸ ਖੋਹ ਲੈਂਦੇ। ਆਪਣੇ ਕਾਫਲੇ 'ਚ ਵੀ ਖੋਈਆਂ? ਹਾਂ ਜੀ, ਬੀਬੀਆਂ। ਹਾਂ। ਅੱਛਾ। ਕਾਫਲੇ 'ਚ ਆਪਾਂ ਪੈ ਜਾਂਦੇ ਜਾਂ ਪੁਲੇ ਇੰਨਾ, ਉਹ 'ਚ ਲਖਣੇ ਉਹਨਾਂ ਦਿੰਦੇ ਸੀ, ਘੇਰ ਕੇ ਇੱਧਰ ਨੂੰ ਕਰ ਲੈਂਦੇ ਸੀ। ਅੱਛਾ। ਹਾਂ, ਮਿਲਟਰੀ ਸੀ। ਫਿਰ ਇਹਨਾਂ ਨੇ 50 ਗੱਡੇ ਕੱਢਣੇ, ਰਾਵੀ ਟਪਾਉਣੀ ਤੇ ਉੱਥੇ ਵੱਢ ਦਿੰਦੇ ਸੀ। ਅੱਛਾ। ਬਹੁਤ ਬੰਦੇ ਮਰੇ ਹੋਏ। ਬਾਹਾਂ ਕਿਹੜੀ ਸੀ ਉਹ? ਮੁਸਲਮਾਨਾਂ ਦੀ? ਮੁਸਲਮਾਨਾਂ। ਪਹਿਲਾਂ ਮੁਸਲਮਾਨਾਂ ਦੀ ਸੀ। ਅੱਛਾ। ਫਿਰ ਜਦ ਸਾਡੀ ਗਈ ਆ, ਫਿਰ ਸਾਡੇ ਗੱਡਿਆਂ ਤੇ ਬਹਿ ਗਈ। ਫਿਰ ਨਹੀਂ ਨੇੜੇ ਆਏ। ਹਾਂ। ਤੇ ਉੱਥੇ ਬਹੁਤ ਬੰਦੇ ਮਰੇ ਨੇ। ਅੱਛਾ ਜੀ। ਤੇ ਬੰਦੇ ਮਰੇ ਤਾਂ ਫਿਰ ਬਹੁਤ ਉੱਥੇ ਬਦਬੂ ਆਉਂਦੀ। ਸਾਡੇ ਨਾਲ ਮਿਲਟਰੀ ਆਈ ਹੈ।
ਤੇ ਉਹ ਕਹਿੰਦੇ ਵੀ ਸਾਡੇ ਇੱਥੇ ਮਿਲਟਰੀ ਦੇ ਬੰਦੇ ਵੀ ਇਹਨਾਂ ਨੇ ਮਾਰੇ ਨੇ, ਅਸੀਂ ਖੇਮ ਕਰਨ ਆ ਗਏ। ਖੇਮ ਕਰਨ ਸਾਨੂੰ ਉਹ ਨੂਣ ਜਾਂ ਚਾਹ ਪੱਤੀ ਦਿੰਦੇ ਸੀ, ਮਿਲਟਰੀ ਵਾਲੇ ਸਾਡੇ ਨਾਲ ਸੀ। ਉਹਨਾਂ ਨੇ ਕਿਹਾ ਵੀ ਇਹ 'ਚ ਜ਼ਹਿਰ ਪਾਈ ਹੈ, ਇਹ ਨਾ ਤੁਸੀਂ ਲਿਓ। ਅੱਛਾ। ਅਸੀਂ ਫਿਰ ਬਾਹਰ ਕਾਫਲਾ ਬੈਠਾ ਸੀ, ਉੱਥੇ ਪਾਣੀ ਦਾ ਬੰਦੋਬਸਤ ਸੀ। ਜਿਹੜਾ ਬਜ਼ੁਰਗ ਪਿੱਛੇ ਰਹਿ ਜਾਂਦਾ ਸੀ ਉਹ ਮਿਲਟਰੀ ਵਾਲੇ ਲਿਆ ਕੇ ਸਾਨੂੰ ਅਨਾਉਂਸਮੈਂਟ ਕਰਕੇ ਦੇ ਦਿੰਦੇ ਸੀ, ਜਾਂ ਕਿਸੇ ਦਾ ਕੱਟਾ ਬੱਚਾ ਕੋਈ ਚੀਜ਼ ਰਹਿ ਗਈ ਉਹ ਇੱਕ ਨੂੰ ਸਾਨੂੰ। ਤੇ ਮਤਲਬ ਤੁਸੀਂ ਡੰਗਰ ਵੱਛਾ ਕੁਛ ਲਾਇਆ ਸੀ ਉਧਰ? ਹਾਂ ਲਿਆਏ ਸੀ ਜੀ। ਕਿੰਨਾ? ਅਸੀਂ 13-14 ਮੈਸਾਂ ਲਿਆ ਤੇ 5-6 ਬੌਲ ਲਿਆਏ ਸੀ। ਅੱਛਾ। ਇੱਕ ਊਠ ਲਿਆਏ ਸੀ। ਹਾਂ। ਤੇ ਫਿਰ ਖੇਮਕਰਨ ਤੇ ਖਬਰ ਇੱਧਰ ਆ ਗਿਆ ਆਪਣੇ ਪਾਸੇ? ਫਿਰ ਇੱਧਰ ਆ ਗਏ ਅਸੀਂ। ਫਿਰ ਤੁਸੀਂ ਖੇਮ ਕਰਨ ਅਸੀਂ ਜਾਂ ਬਾਰਡਰ ਟੱਪੇ ਆ ਵੀ ਉੱਥੇ ਵੱਡੇ ਪਏ ਸੀ ਮੁਸਲਮਾਨ, ਬਹੁਤ ਕੁੱਤੇ ਖਾਂਦੇ ਮੈਂ ਦੇਖੇ। ਅੱਛਾ। ਤੇ ਛੱਪੜ ਜੇ ਅਸੀਂ ਮੂੰਹ ਧੋ ਕੇ ਅਸੀਂ ਆਪਦੀ ਗੱਡੀ ਚੜ੍ਹ ਗਏ ਤੇ ਉਦੋਂ ਬਾਅਦ ਸਾਡੇ ਜਿਹੜੇ ਬਜ਼ੁਰਗ ਸੀ ਉਹ ਗੱਡੇ ਲੈ ਕੇ ਹੌਲੀ ਹੌਲੀ ਆ ਗਏ। ਤੁਹਾਡੇ ਮਤਲਬ ਨਜ਼ਦੀਕੀ ਖਾਨਦਾਨ ਚੋਂ ਜਾਂ ਪਿੰਡ ਚੋਂ ਵੀ ਕੋਈ ਬੰਦਾ ਕਤਲ ਹੋਇਆ, ਮਾਰਿਆ ਗਿਆ ਉਧਰ? ਨਾ ਜੀ, ਸਾਡੇ ਨਹੀਂ ਕੋਈ ਮਾਰਿਆ ਗਿਆ। ਅੱਛਾ। ਮਤਲਬ ਕਾਫਲੇ ਚ ਆਮ ਜਿਹੜੇ ਕਾਫਲੇ ਚ ਨਹੀਂ ਮਾਰਿਆ, ਲੱਖਾਂ ਲੋਕ ਹੋਣੇ, ਕਾਫਲੇ ਚ ਨਹੀਂ ਮਾਰਿਆ ਗਿਆ। ਉਦੋਂ ਪਹਿਲਾਂ ਜਦ ਰੌਲਾ ਪੈਂਦਾ ਸੀ ਸੰਨ 47 ਦਾ ਵੀ ਮੁਸਲਮ ਜਿਹੜੇ ਲੋਕ ਚੋਰੀਆਂ ਰਫਲਾਂ ਲੈਣੀਆਂ ਚਾਹੁੰਦੇ ਸੀ ਉਹਨਾਂ ਨੂੰ ਲਿਜਾ ਕੇ ਉਹ ਮੁੜ ਕੇ ਆਏ ਹੀ ਨਹੀਂ ਬੰਦੇ, ਪੈਸੇ ਵੀ ਖੋਲੇ, ਬੰਦੇ ਵੀ ਗਏ। ਅੱਛਾ। ਮਤਲਬ ਉਹ ਕਹਿੰਦੇ ਵੀ ਅਸਲਾ ਲੈ ਲਈਏ ਬਚਾਅ ਵਾਸਤੇ। ਹਾਂ ਹਾਂ, ਉਹ ਲੈਣ ਗਏ ਹੀ ਨਹੀਂ, ਮੁੜ ਕੇ ਆਏ। ਅੱਛਾ। ਉਹ ਮੁਸਲਮਾਨਾਂ ਨੂੰ ਲੈ ਗਏ ਤੇ ਬਸ ਮਾਰਤੇ ਜਾਂ ਜੋ ਵੀ, ਪਤਾ ਨਹੀਂ ਕਿੱਥੇ ਗਏ ਨੇ ਉਹ। ਤੁਹਾਡੇ ਪਿੰਡ ਦੇ ਗਏ ਆ? ਪਿੰਡ ਦੇ 2-3 ਜਣੇ ਨੇ ਅਸਲਾ ਲੈਣ ਨੂੰ ਫਿਰਦੇ ਸੀ ਨਾ। ਅੱਛਾ। ਵੀ ਲੈ ਕੇ ਚੱਲਾਂ। ਤੁਹਾਡੇ ਆਪਣੇ ਖਾਨ ਪਰਿਵਾਰ ਚੋਂ ਨਹੀਂ ਕੋਈ ਗਿਆ? ਸਾਡੇ ਕੋਲ ਨਹੀਂ ਗਿਆ ਕੋਈ। ਅੱਛਾ। ਅੱਛਾ। ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਇੱਧਰ ਪਿੰਡ ਨੂੰ ਆਏ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਜਾਣਾ ਕਿੱਥੇ ਹੈ, ਜਾਂ ਤੁਸੀਂ ਆਪਣੇ ਪੁਰਾਣੇ ਪਿੰਡ ਆ ਗਏ ਸੀ? ਅਸੀਂ ਪੁਰਾਣਾ ਪਿੰਡ ਸੀ, ਸਾਡਾ ਅਸੀਂ 25 ਸਾਲ ਬਾਅਦ ਵਾਪਸ ਇੱਥੇ ਆ ਗਏ। ਮਤਲਬ ਤੁਸੀਂ ਫਿਰ ਆਪਣੇ ਪੁਰਾਣੇ ਪਿੰਡ ਆਏ ਹੋ? ਹਾਂਜੀ। ਜਸਪਾਲੋਂ? ਹਾਂਜੀ, ਸੁਲਤਾਨਪੁਰ। ਹਾਂਜੀ। ਫਿਰ ਉਸ ਤੋਂ ਬਾਅਦ ਦੀ ਕਹਾਣੀ? ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਪਾਕਿਸਤਾਨ ਦੀ ਜ਼ਮੀਨ ਉਹ ਅਸੀਂ ਅਲਾਟ ਕਰਾ ਲਈ ਇੱਥੇ ਪਵਾਲੀ, ਧਮਕੌਦੀ ਚ। ਅੱਛਾ। ਫਿਰ ਅਸੀਂ ਉੱਥੋਂ ਛੱਡ ਕੇ ਫਿਰ ਇੱਥੇ ਆ ਗਏ। ਮਤਲਬ ਉੱਥੋਂ ਜਿਹੜੀ ਉੱਥੇ ਤੁਹਾਡੀ ਜਿੰਨੀ ਜ਼ਮੀਨ ਸੀ ਉਹਦੀ ਤੁਹਾਨੂੰ ਅਲਾਟਮੈਂਟ ਹੋਈ ਜਾਂ ਘੱਟ ਮਿਲੀ ਇੱਥੇ? ਸਾਨੂੰ ਕਟੌਤੀ ਹੋਈ ਆ ਜੀ ਉੱਥੋਂ। ਕਿੰਨੇ ਕੁ? ਉੱਥੋਂ ਸਾਨੂੰ ਮਿਲੇ ਨੇ 5-6 ਕਿੱਲੇ ਘੱਟ ਮਿਲੇ ਨੇ ਪਾਕਿਸਤਾਨ ਨੂੰ। ਤੀਜਾ ਚੌਥਾ ਸ਼ਾਇਦ ਕੱਟੀ ਉਹਨਾਂ। ਹਾਂ ਹਾਂ। ਤੇ ਫਿਰ ਅੱਗੇ ਅਗਲੀ ਕਹਾਣੀ ਦੱਸੋ ਤੁਸੀਂ, ਕਾਫੀ ਤੁਹਾਡਾ ਉਹਦਾ ਤਜਰਬਾ ਜ਼ਿੰਦਗੀ ਦਾ। ਹਾਂਜੀ। ਉਸ ਤੋਂ ਬਾਅਦ ਇੱਥੇ ਕਿਵੇਂ ਤੁਹਾਡਾ? ਇੱਥੇ ਅਸੀਂ ਬਹੁਤ ਚਿਰ ਦੇ ਰਹਿੰਦੇ ਹਾਂ, ਸਕੂਲ ਸਾਡੇ ਨੇੜੇ, ਸਾਰੇ ਬੱਚੇ ਪੜ੍ਹਦੇ ਰਹੇ ਆ। ਅੱਛਾ। ਤੇ ਸਾਰੇ ਜੋਬਾਂ ਦੇ ਕੰਮ ਕਰਦੇ। ਆਪਣੇ ਬੱਚੇ ਕਿੰਨੇ ਨੇ ਤੁਹਾਡੇ? ਮੇਰੇ ਹੈਗੇ 4 ਬੱਚੇ ਨੇ, 3 ਲੜਕੇ 1 ਲੜਕੀ। ਅੱਛਾ। ਹਾਂਜੀ। ਤੇ ਫਿਰ ਹੋਰ ਦੱਸੋ ਨਾ ਤੁਸੀਂ, ਲੰਬੀ ਤੁਹਾਡੀ ਜ਼ਿੰਦਗੀ ਦੀ ਕਹਾਣੀ ਹੈ, ਥੋੜਾ ਸਾਡੇ ਨਾਲ ਸ਼ੇਅਰ ਕਰੋ। ਹਾਂ ਜੀ, ਲੜਕੇ ਮੈਂ ਪੜ੍ਹਾਏ ਨੇ। ਹਾਂਜੀ। ਮਤਲਬ ਵੀ ਇੱਕ ਲੜਕਾ ਬਾਹਰ ਗਿਆ ਹੈ ਕੈਨੇਡਾ, 32 ਸਾਲ ਹੋ ਗਏ। ਅੱਛਾ। ਲੜਕੀ ਨੂੰ ਮੈਂ PhD ਕਰਾਈ ਹੈ, ਡਬਲ MA MPhil ਸਾਰਾ ਕੁਝ ਕਰਾ ਕੇ। ਅੱਛਾ। ਤੇ ਇੱਕ ਲੜਕਾ ਮੇਰਾ ਖੇਤੀ ਕਰਦਾ, ਇੱਕ ਲੜਕੇ ਦੀ ਅਟੈਕ ਨਾਲ ਮੌਤ ਹੋ ਗਈ। ਕਿੱਥੇ? ਇੱਥੇ ਧਮਕੌਦੀ ਚ। ਅੱਛਾ। ਹਾਂਜੀ। ਉਹਦੇ ਬੱਚੇ ਮੈਂ ਬਾਹਰ ਭੇਜਤੇ। ਕਿੱਥੇ? ਕੈਨੇਡਾ? ਮੈਂ ਕੈਨੇਡਾ ਦਾ ਸਿਟੀਜ਼ਨ PR ਹਾਂ। ਜਾਏ ਹੋ? ਹੈ ਮਤਲਬ ਬਹੁਤ ਗਿਲ ਗਿਆ। ਅੱਛਾ। ਤੇ ਹੋਰ ਤੁਸੀਂ ਤਾਂ ਰਸ਼ੀਆ ਵੱਲ ਵੀ ਤੁਸੀਂ ਕਦੇ? ਰਸ਼ੀਆ, ਜਾਰਜੀਆ ਵੀ ਜਾ ਕੇ ਜ਼ਮੀਨ ਲਈ ਹੈ ਜੀ ਮੈਂ। ਅੱਛਾ। ਉਹ ਹੈਗੀ ਜ਼ਮੀਨ? ਹੈਗੀ ਆ, ਜਾਰਜੀਆ ਹੈਗੀ। ਜਾਰਜੀਆ ਕਿਹੜੇ? ਇਹ ਹੈ ਰਸ਼ੀਆ ਚ। ਕਿਹੜਾ ਕੋਈ ਟਾਊਨ ਹੋਣਾ ਕੁਛ? ਉਹ ਹੈਗਾ ਤਬਿਲਸੀ, ਰਾਜਧਾਨੀ। ਅੱਛਾ। ਹਾਂ। ਤੇ ਫਿਰ ਤਾਂ ਤੁਸੀਂ ਰਸ਼ੀਅਨ ਬੋਲੀ ਵੀ ਮਾੜੀ ਮੋਟੀ ਜਾਣਦੇ ਹੋਗੇ? ਨਹੀਂ, ਰੂਸੀ ਮਾੜੀ ਮੋਟੀ ਸਿੱਖ ਗਏ, ਹੁਣ ਫਿਰ ਮੈਂ ਗਿਆ ਹੀ ਨਹੀਂਗਾ। ਕਿੰਨੇ ਸਾਲ ਰਹੇ ਉੱਥੇ? ਉੱਥੇ ਮੈਂ 6 ਮਹੀਨੇ ਰਹਿੰਦਾ, ਆ ਜਾਣਾ ਚਲੇ ਜਾਣਾ। ਅੱਛਾ। ਹਾਂ। ਕਿਹੋ ਜਿਹਾ ਇਲਾਕਾ ਉਹ? ਇਲਾਕਾ ਸਾਫ ਸੁਥਰਾ, ਲੋਕ ਬਹੁਤ ਵਧੀਆ ਨੇ, 7 ਫੁੱਟ ਵੀ ਜਵਾਨ ਹੈਗੇ ਉੱਥੇ। ਅੱਛਾ। ਹਾਂ। ਤੇ ਜ਼ਮੀਨ ਸੁਣਿਆ ਬੜੀ ਸਸਤੀ ਉੱਥੇ? ਜ਼ਮੀਨ ਬੜੀ ਸਸਤੀ ਹੈ ਤੇ ਫਰੂਟ ਬਹੁਤ ਹੈ। ਕਿਹੜਾ ਫਰੂਟ? ਯਾਨੀ ਅੰਗੂਰ, ਸਿਓ। ਅੱਛਾ। ਤੇ ਇੰਨਾ ਅਨਾਰ। ਅੱਛਾ। ਬਸ ਕੋਈ ਪੁੱਛੋ ਨਾ, ਇਹਦੀ ਸ਼ਰਾਬ ਕੱਢ ਕੇ ਲੋਕ ਪੀਂਦੇ, ਟੋਟਲੀ ਲੋਕ ਸ਼ਰਾਬ ਉੱਥੇ ਕੱਢ ਕੇ ਪੀਂਦੇ ਨੇ ਰਸ਼ੀਆ 'ਚ। ਤੇ ਨਾਲੇ ਉਹਦਾ ਜਿੰਨੀਆਂ ਜਨਾਨੀਆਂ ਨੇ ਜਾਂ ਬੰਦੇ ਨੇ ਟੋਟਲੀ ਸ਼ਰਾਬ ਪੀਂਦੇ। ਜੇ ਸ਼ਰਾਬ ਨਾ ਪੀਵੇ ਤਾਂ ਰਾਤ ਨੂੰ ਠੰਡ ਲੱਗਦੀ ਹੈ, ਮੈਂ ਵੀ ਉੱਥੇ ਜਾ ਕੇ ਪੀਂਦਾ। ਅੱਛਾ। ਰਾਤ ਨੂੰ ਪੈਰ ਸੁੰਨ ਹੁੰਦੇ ਨੇ, ਹੱਥ ਸੁੰਨ, ਪਾਲਾ ਬਹੁਤ ਲੱਗਦਾ। ਬਰਫ਼ ਵੀ ਪੈਂਦੀ ਹੋਣੀ ਹੈ? ਹਾਂਜੀ, ਬਰਫ਼ ਵੀ ਪੈਂਦੀ ਹੋਣੀ? ਬਰਫ਼ ਪੈਂਦੀ ਹੈ। ਅੱਛਾ। ਇੱਕ ਸਿੱਧੀ ਹਵਾ ਚੀਰਦੀ ਜਾਂਦੀ ਹੈ। ਸਾਰਾ ਸਾਲ ਮਤਲਬ ਠੰਡਾ ਹੀ ਮੌਸਮ ਹੁੰਦਾ ਨਾ? ਅੱਜ ਕੱਲ੍ਹ ਗਰਮੀ ਹੋ ਜਾਂਦੀ ਹੈ। ਅੱਛਾ। ਹਾਂ। ਤੇ ਵਧੀਆ ਮੌਸਮ ਹੈ। ਮੈਂ ਐਲੂਮੀਨੀਆ 'ਚ ਬਰਫ਼ ਸਲੋ ਜ਼ਿਆਦਾ ਪੈਂਦੀ ਹੈ। ਰੋਮਾਨੀਆ? ਹਾਂ। ਅਬਰਜਾਨ 'ਚ ਘੱਟ ਹੈ। ਅੱਛਾ। ਹਾਂ। ਇਹ ਸਾਰਾ ਘੁੰਮੇ ਹੋ ਤੁਸੀਂ? ਤੁਰਕੀ ਵੀ ਘੱਟ ਹੈ। ਗਏ ਤੁਰਕੀ ਨੂੰ? ਹਾਂ, ਤੁਰਕੀ ਵੀ ਗਿਆ ਮੈਂ। ਅੱਛਾ। ਹਾਂ। ਹੋਰ ਕਿਹੜਾ ਮੁਲਕ ਵੇਖਿਆ ਤੁਸੀਂ? ਮੈਂ ਜਰਮਨ ਵੀ ਗਿਆ। ਅੱਛਾ। ਤੇ ਇੰਗਲੈਂਡ ਵੀ ਗਿਆ। ਅੱਛਾ। ਤੇ ਇਹ ਘੁੰਮਿਆ ਦਾ ਬਥੇਰਾ। ਇੱਥੇ ਆ ਕੇ ਫਿਰ ਤੁਸੀਂ ਤੀਜੀ ਦਾਦੇ ਪੜ੍ਹਦੇ ਸੀ, ਇੱਥੇ ਆ ਕੇ ਪੜ੍ਹਾਈ ਕੀਤੀ ਫਿਰ ਕਿ ਨਹੀਂ?
ਇੱਥੇ ਮੈਨੂੰ ਛੱਜੂ ਰਾਮ ਮਾਸਟਰ ਨੇ ਮੇਰੀਆਂ ਉਂਗਲੀਆਂ ਘੁੱਟ ਦਿੱਤੀਆਂ ਜੀ। ਕਾਹਦੇ ਨਾਲ, ਕੀ ਵਿੱਚ ਪਾਇਆ? ਵਿੱਚ ਡੱਕੇ ਪਾ ਕੇ ਇਸ ਤਰ੍ਹਾਂ ਘੁੱਟ ਦਿੱਤੀਆਂ। ਅੱਛਾ। ਤੇ ਮੈਨੂੰ ਬਹੁਤ ਤਕਲੀਫ ਹੋਈ। ਤੇ ਫਿਰ ਮੈਂ ਮੁੜ ਕੇ ਨਹੀਂ ਗਿਆ। ਜਿਹੜੇ ਮੇਰੇ ਨਾਲ ਦੇ ਗਸਟ ਅਫਸਰ ਨੇ ਸਾਰੇ ਹੀ। ਤੇ ਉਹ ਛੱਜੂ ਰਾਮ ਮਾਸਟਰ ਤੁਹਾਡਾ ਉਹਨੂੰ ਮਿਲਦੇ ਰਹੇ, ਉਹਦੇ ਪੈਰੀ ਪੂਰੀ ਹੱਥ ਲਾਉਂਦੇ ਰਹੇ ਹੋ ਕਿ ਨਹੀਂ ਤੁਸੀਂ? ਉਹ ਛੱਜੂ ਰਾਮ ਮਾਸਟਰ ਬੇਗਾ ਸੀਗਾ ਪੰਡਤ। ਅੱਛਾ। ਉਹ ਸੀਗਾ ਰਾਮਪੁਰ ਦਾ। ਉਹ ਪੜਾਉਂਦਾ, ਨਿਆਣਿਆਂ ਦਾ ਪੜਾਉਂਦਾ ਸੀ। ਜਦ ਇੰਨਾ ਪਤਾ ਨਹੀਂ ਸੀ। ਕਟਾਣੀ ਦਾ? ਹਾਂਜੀ, ਰਾਮਪੁਰ ਕਟਾਣੀ ਦਾ। ਤੇ ਸਾਡਾ ਬਹੁਤ ਵਧੀਆ ਸੀਗਾ। ਅੱਛਾ, ਵਧੀਆ ਰਹਿ ਗਏ ਤੁਸੀਂ। ਸ਼ਾਇਦ ਪੜ੍ਹਦੇ ਰਹਿੰਦੇ ਸ਼ਾਇਦ ਉਹ ਇੰਨੀ ਤਰੱਕੀ ਤੁਸੀਂ ਨਹੀਂ ਸੀ ਕਰਨੀ। ਨਹੀਂ, ਇਹ ਵੀ ਜ਼ਿਆਦਾ ਕਰ ਜਾਂਦੇ। ਇਹ ਵੀ ਹੋ ਸਕਦਾ ਜੇ ਅਸੀਂ ਇੱਥੋਂ, ਅਸੀਂ ਤਾਂ ਸੰਨ 47 ਕਰਕੇ ਲੜਾਈ ਕਰਕੇ ਅਸੀਂ ਤਾਂ ਘੱਟ ਗਏ। ਜੇ ਸਾਡੇ ਇੱਥੇ ਅੰਗਰੇਜ਼ ਰਹਿੰਦੇ ਇਹਦੀ ਤਰੱਕੀ ਕਈ ਗੁਣਾ ਮੂਹਰੇ ਹੋ ਜਾਂਦੇ। ਅਸੀਂ ਤਾਂ ਫੇਲ ਹੋ ਗਏ। ਹਾਂ, ਯੂਪੀ 'ਚ ਵੀ ਜ਼ਮੀਨ ਲਈ ਆ ਬਹੁਤ। ਇੱਟੇ ਜ਼ਿਲ੍ਹੇ 'ਚ ਲਈ ਆ, ਇੱਟਾ ਜ਼ਿਲ੍ਹਾ, ਪੂਰਨਪੁਰ, ਮੁਜ਼ੱਫਰਨਗਰ, ਇਹ ਸਾਰੇ। ਹਾਂ, ਮੈਂ ਪੁਣੇ, ਕੋਲਾਪੁਰ, ਬੰਗਲੌਰ, ਸਾਰੇ ਜਿੱਥੇ ਆ ਲੜਾ ਕੇ ਜਹਾਜ਼ ਬਣਦੇ ਉੱਥੇ ਮੈਂ ਅੰਦਰ ਫਿਰ ਕੇ ਆ। ਸਾਰੇ ਵਰਕਸ਼ਾਪ। ਅੱਛਾ। 2 ਕਿਲੋਮੀਟਰ ਲੰਮੀ ਹੈ ਵਰਕਸ਼ਾਪ। ਨਾ ਜੀ, ਬੰਗਲੌਰ। ਅੱਛਾ, ਬੰਗਲੌਰ। ਕਾਨਪੁਰ ਦਾ ਪਿਸਤੌਲ ਬਣਦਾ। ਅੱਛਾ। ਹਾਂ ਜੀ, ਜੱਟ ਆ ਜਿਹੜਾ ਜ਼ਮੀਨ ਨਾਲ ਨਹੀਂ ਰੱਜਦਾ, ਮਾਂ ਪੁੱਤਾਂ ਨਾਲ ਨਹੀਂ ਰੱਜਦੀ। ਮਾਂ ਦੇ 4 ਪੁੱਤ ਹੋਣ, ਚਾਹੇ 8 ਹੋਣ, ਚਾਹੇ 1 ਹੋਵੇ, ਉਹਦੇ ਪੁੱਤ ਉਹਨੂੰ ਪਿਆਰੇ ਹੁੰਦੇ ਨੇ। ਜੱਟ ਨੂੰ ਜ਼ਮੀਨ ਜਿੰਨੀ ਚਾਹੇ ਸਾਰਾ ਪਿੰਡ ਹੋਵੇ, ਸਾਰਾ ਹਿੰਦੁਸਤਾਨ ਵੇਲੇ ਤਾਂ ਵੀ ਨਹੀਂ ਰੱਜਦਾ। ਰਸ਼ੀਆ ਨਹੀਂ ਜੱਟਿਆ ਤਾਂ ਇਹਦਾ ਰਸ਼ੀਆ ਤੱਕ ਅੱਪੜ ਗਿਆ ਜੱਟ। ਹਾਂਜੀ ਹਾਂਜੀ, ਹਾਂ। ਹੁਣ ਕੈਨੇਡਾ ਜਾਣ ਦੀ ਤਿਆਰੀ ਫੇਰ। ਅੱਛਾ। ਨਾ ਜਿਸ ਘਰ ਕੋਲ ਲਏ ਨੇ, ਟਰਾਲੇ ਨੇ ਆਪਣੇ ਕੋਲ। ਉਹ ਉੱਥੇ ਖਰੀਦੀ ਜਾਂਦੇ ਆ। ਬਹੁਤ ਵਧੀਆ ਜ਼ਮੀਨਾਂ, ਬਹੁਤ ਹੱਥ ਲੋਕਾਂ ਨੂੰ। ਵਧੀਆ ਮੁਫਤ ਕੀ ਜ਼ਮੀਨ ਮਿਲਦੀ ਹੈ। 5-6 ਡਾਲਰ, 500-600 ਡਾਲਰ ਨੂੰ ਕਿੱਲਾ ਮਿਲ ਜਾਂਦਾ। ਚਲੋ। ਹਾਂ। ਹਾਂ, ਤੁਸੀਂ ਹੁਣ ਆਪਣੇ ਪਿੰਡ ਦੇ ਜਿਹੜੇ ਉੱਥੇ ਜਿਹੜਾ ਪਿਛਲਾ ਪਿੰਡ ਤੁਸੀਂ ਛੱਡ ਕੇ ਆਏ ਹੋ। ਹਾਂਜੀ। 52 ਚੱਕ। 52 ਚੱਕ। ਉੱਥੋਂ ਦੇ ਜਿਹੜੇ ਵਸਨੀਕ ਸਨ ਤੁਹਾਡੇ ਹਾਣ ਦੇ ਹੋਣਗੇ, ਸ਼ਾਇਦ ਤੁਹਾਨੂੰ ਜਾਣਦੇ ਹੋਣ ਤੁਸੀਂ ਉਹਨਾਂ ਨੂੰ। ਉਹ ਤਾਂ ਸਾਰੇ ਮਰ ਗਏ। ਕੋਈ ਨਹੀਂ, ਉਹਨਾਂ ਦੀ ਔਲਾਦ ਤੇ ਹੋਏਗੀ। ਨਹੀਂ, ਉਹਨਾਂ ਦੇ ਪੁੱਤਰ ਪੋਤਰੇ ਹੋਣਗੇ। ਉਹਨਾਂ ਨੂੰ ਕੋਈ ਸੁਨੇਹਾ ਦਿਓ ਤੇ ਮੈਂ ਪਿੰਡ ਵੇਖਣ ਆਉਣਾ ਤੇ ਮੈਨੂੰ। ਦੇਖੋ, ਮੈਂ ਮਿਲਣਾ ਚਾਹੁੰਦਾ। ਸਾਡੇ ਬੰਗਲਾ ਸੀਗਾ ਨਾਲ ਨਹਿਰ ਦਾ ਮਹਿਕਮਾ। ਅੱਛਾ। ਤੇ ਉੱਥੇ ਦਾਮੂ ਬਲੋਚ ਸੀ। ਅੱਛਾ। ਊਂਠ ਰੱਖਦਾ ਸੀ। ਉਹ ਖਜ਼ਾਨਾ ਇਹ ਬੰਗਲੇ ਦਾ ਦੂਏ ਬੰਗਲੇ ਜਾਣਾ, ਦੂਏ ਦਾ ਦੂਏ ਲੈ ਜਾਂਦੇ। ਊਂਠਾਂ ਦੇ ਜਾਂਦਾ ਹੁੰਦੇ ਖਜ਼ਾਨਾ। ਅੱਛਾ। ਜੇ ਉਹਦਾ ਕੋਈ ਸਾਹਿਬਜ਼ਾਦਾ ਜਾਂ ਕੋਈ ਬੰਦਾ ਹੋਵੇ, ਮੈਂ ਮਿਲਣਾ ਚਾਹੁੰਦਾ। ਕਿਹੜਾ ਬਲੋਚ? ਦਾਮੂ ਬਲੋਚ। ਦਾਮੂ ਬਲੋਚ। ਅੱਛਾ। ਤੇ ਇੱਕ ਗੱਜਣ ਸੀ ਸਾਡੇ ਦਾ, ਉਹ ਉੱਥੇ ਸਾਈ ਬਣ ਗਿਆ ਸੀ। ਹਿੰਦੂ ਮਜ਼੍ਹਬੀ ਸੀ ਉਹ ਸਾਈ ਬਣ ਕੇ ਉੱਥੇ ਰਹਿ ਗਿਆ ਗੱਜਣ। ਅੱਛਾ। ਹਾਂ, ਉਹ ਬੰਗਲੇ। ਜੇ ਉਹ ਹੋਵੇ ਜਾਂ ਉਹਦਾ ਜਾਂ ਉਹਦੀ ਔਲਾਦ ਜੋ ਹੋਵੇ। ਹਾਂ, ਅਸੀਂ ਮਿਲਣਾ ਚਾਹੁੰਦੇ ਹਾਂ। ਹਾਂ, ਤੇ ਇੱਥੇ ਆਉਣਗੇ ਤੇ ਸਵਾਗਤ ਕਰੋਗੇ ਉਹਨਾਂ ਦਾ? ਹਾਂ ਜੀ, ਉਹ ਇੱਥੇ ਆਉਣਾ, ਅਸੀਂ ਉਹਨਾਂ ਦਾ ਸਵਾਗਤ ਕਰਾਂ। ਹੈ ਜੀ। ਨਨਕਾਣਾ ਸਾਹਿਬ ਜਾਣਾ? ਨਨਕਾਣਾ ਸਾਹਿਬ ਇੱਥੋਂ ਟਿਕਟ ਨਹੀਂ ਮਿਲਦਾ, ਵੀਜ਼ਾ ਨਹੀਂ ਮਿਲਦਾ। ਮੈਂ ਕੈਨੇਡਾ ਹੋ ਕੇ ਜਾਣਾ ਚਾਹੁੰਦਾ। ਅੱਛਾ, ਤੂੰ ਇੱਥੇ ਫਿਰ ਤੁਸੀਂ ਇਹ ਦੱਸੋ ਵੀ ਇਸ ਪਿੰਡ ਦਾ ਕੋਈ ਜਿਹੜਾ ਟਮਕੌਦੀ ਦਾ ਕੋਈ ਬੰਦਾ ਸੀ ਪੁਰਾਣਾ, ਇੱਥੇ ਆਇਆ ਉਸ ਤੋਂ ਬਾਅਦ 47 ਤੋਂ ਬਾਅਦ ਕੋਈ? ਇੱਕ ਆਇਆ ਜੀ, ਅਤਾ ਆਇਆ ਜੀ, ਰੋਜਿਆਂ ਦੇ ਫਤਿਹਗੜ੍ਹ ਸਾਹਿਬ ਰੋਜੇ ਨੇ। ਅੱਛਾ। ਉਹ ਸਾਡੇ ਪਿੰਡ 'ਚ ਆਇਆ। ਜਿਹਨੂੰ ਅਤੂ ਵੀ ਕਹਿੰਦੇ? ਹਾਂ ਜੀ। ਅੱਛਾ। ਉਹ ਇੱਥੇ ਆਇਆ। ਉਹ ਟੋਬਾ ਟੇਕ ਸਿੰਘ ਰਹਿੰਦਾ। ਅੱਛਾ। ਹਾਂ, ਉਹਦਾ ਪਰਿਵਾਰ ਆ ਜਿਹੜਾ ਕੈਨੇਡਾ 'ਚ ਵੀ ਰਹਿੰਦਾ ਹੈ, ਟੋਰਾਂਟੋ। ਸਾਡੇ ਪਿੰਡ ਦੇ ਵੀ ਉੱਥੇ ਹੀ ਰਹਿੰਦੇ ਨੇ। ਆਪਸ ਵਿੱਚ ਮੁਲਾਕਾਤ ਹੋਈ ਆ, ਫਿਰ ਉਹਨਾਂ ਨੇ ਜਾ ਕੇ ਅਸੀਂ ਲੈ ਕੇ ਆਂਦਾ ਇੱਥੇ। ਫਿਰ ਪਿੰਡ ਰਿਹਾ ਆਇਆ ਉਹ ਪਿੰਡ? ਨਾ, ਇੱਕ ਦਿਨ ਅਸੀਂ ਲਿਆ ਕੇ ਸਾਰੇ ਪਿੰਡ 'ਚ ਢੋਲ ਵਜਾ ਕੇ ਨਾਲ ਫਿਰ ਕੇ ਘੁਮਾਇਆ ਉਹਨੂੰ, ਘੁਮਾ ਕੇ ਉਹਦਾ ਘਰ ਘੁਰ ਦਿਖਾਇਆ। ਹਾਂ, ਫਿਰ ਉਹਨੂੰ ਛੱਡ ਕੇ ਰੋਂਦਾ ਸੀ ਵਿਚਾਰਾ ਉਹ। ਅੱਛਾ ਅੱਛਾ। ਹਾਂ। ਤੇ ਉਹਦਾ ਵੀ ਜੇ ਕੋਈ ਅੱਗੋਂ ਆਉਣਾ ਚਾਹਵੇ ਔਲਾਦ ਉਹਦਾ ਜੇ ਕੋਈ ਹੋਵੇ ਤਾਂ ਅਸੀਂ ਮਿਲਣਾ ਚਾਹੁੰਦੇ ਹਾਂ। ਉਹ ਟੋਬਾ ਟੇਕ ਸਿੰਘ ਰਹਿੰਦੇ ਨੇ। ਅੱਛਾ। ਜਿਹੜੇ ਉਹਦੇ ਪੋਤੇ ਨੇ ਉਹ ਕੈਨੇਡਾ 'ਚ ਨੇ। ਜਿਹੜੇ ਉਹਦੇ ਮੁੰਡੇ ਨੇ ਉਹ ਲਾਹੌਰ ਜੱਜ ਲੱਗੇ ਨੇ ਹਾਈ ਕੋਰਟ ਦੇ। ਅੱਛਾ। ਤੇ ਜੇ ਅਸੀਂ ਜਾਣਾ ਚਾਹੁੰਦੇ ਆ ਤਾਂ ਸਾਡੇ ਨਾਲ ਦੇ ਜਿਹੜੇ ਲਾਗ ਦੇ ਪਿੰਡ ਵਾਲੇ ਨੇ, ਉਹ ਜੱਜਾਂ ਨੂੰ ਫੋਨ ਕਰਦੇ ਨੇ। ਉਹ ਜੱਜ ਆ ਕੇ ਮਿਲਟਰੀ ਪੁਲਿਸ ਲਿਆ ਕੇ ਉਹ ਨਾਲ ਆ ਕੇ ਸਾਨੂੰ ਪਿੰਡਾਂ 'ਚ ਘੁਮਾਉਂਦੇ ਨੇ। ਅੱਛਾ। ਹਾਂ। ਤੇ ਗਿਆ ਕੋਈ ਉਧਰੋਂ ਤੁਹਾਡਾ? ਸਾਡੇ ਇੱਥੇ ਗਏ ਨੇ ਉਧਰੋਂ ਘੁੰਮ ਕੇ ਆਏ ਨੇ? ਸਾਡੇ ਆਹ ਲਾਗ ਦੇ ਪਿੰਡ ਦਾ ਜਾਂਦਾ, ਉੱਥੇ ਮਰ ਗਿਆ ਤਾਂ ਵੀ ਜਾਂਦਾ, ਵਿਆਹ ਹੋਵੇ ਤਾਂ ਵੀ ਜਾਂਦਾ। ਉੱਥੇ ਪਾਕਿਸਤਾਨ ਟੋਬਾ ਟੇਕ ਸਿੰਘ। ਉਹਦਾ ਉਹ ਵੀ ਉਧਰ ਦਾ ਹੋਣਾ ਨਾ, PR ਕੈਨੇਡਾ ਦਾ ਕਿ ਇੱਥੋਂ ਦਾ? ਕੈਨੇਡਾ ਦਾ। ਇੱਥੇ ਵਾਲਿਆਂ ਤੋਂ ਦਿੰਦੇ ਨਹੀਂ ਨਾ। ਹਾਂ, ਉਹ ਇੱਥੇ ਦੇ ਨੇ। ਉਹ ਉਸ ਪਿੰਡ ਦਾ ਆਪਸ ਵਿੱਚ ਮੁਲਾਕਾਤ ਹੋ ਗਈ, ਉੱਥੇ ਕੁਦਰਤੀ ਮਿਲ ਗਏ। ਉਹ ਵੀ ਉੱਥੇ ਨੇ, ਇਹ ਵੀ ਉੱਥੇ ਆ, ਉੱਥੇ ਚਲੇ ਜਾਂਦਾ। ਚਲੋ ਤੁਸੀਂ ਹੁਣ ਉਹ ਵਾਇਆ ਕੈਨੇਡਾ ਆ ਜਾਓ, ਉੱਥੇ ਘੁੰਮ ਕੇ ਆਓ ਆਪਣੇ ਪਿੰਡ। ਉੱਥੇ ਜਾਵਾਂਗੇ ਜੀ, ਕੈਨੇਡਾ ਜਾ ਕੇ ਵੀਜ਼ਾ ਮਿਲੂ, ਮੈਂ ਸਿੱਧਾ ਉੱਥੇ। ਤੇ ਮਤਲਬ ਤੁਹਾਨੂੰ ਪੁਰਾਣਾ ਪਿੰਡ ਯਾਦ ਆਉਂਦਾ? ਹਾਂ ਜੀ, ਪੁਰਾਣਾ ਪਿੰਡ ਤਾਂ ਆਉਂਦਾ ਹੀ ਹੁੰਦਾ, ਜਨਮ ਭੂਮੀ ਹੈ। ਹਾਂ ਜੀ, ਹਾਂ ਜੀ। ਤੇ ਉੱਥੇ ਵਧੀਆ ਸੀ ਸਾਰਾ ਕੁਝ?
ਨਾ ਸਾਡਾ ਉੱਥੇ ਇੱਕ ਨੰਬਰ ਕੰਮ ਸੀ। ਇੱਥੇ ਵੀ ਸਾਡਾ ਵਧੀਆ ਵੈਸੇ, ਇੱਥੇ ਤਾਂ ਵਧੀਆ ਪਰ ਜਿਹੜੀ ਉਹ ਜਨਮ ਭੂਮੀ ਉੱਥੇ ਰਹਿਣ ਸਹਿਣ ਹੋਰ ਸੀ, ਇੱਥੇ ਦਾ ਹੋਰ। ਤੇ ਲੋਕਾਂ ਦਾ ਵੈਸੇ ਸਾਦੇ ਸਨ ਲੋਕ, ਇੱਥੇ ਚਿੜਚਿੜੇ ਜੇ ਨੇ ਲੋਕ, ਕੰਜੂਸ ਨੇ। ਉੱਥੇ ਖੁੱਲੇ ਸੀ। ਅੱਛਾ, ਖੁੱਲੇ ਡੁੱਲੇ। ਹਾਂ, ਇੱਥੇ ਜੇ ਇੱਕ ਇੱਥੇ ਲੈਲਪੁਰੇ ਜਿਨ੍ਹਾਂ ਨੇ ਉਹਨਾਂ ਨੂੰ ਖੁੱਲੇ ਡੁੱਲੇ ਸਮਝਦੇ ਨੇ। ਇੱਥੇ ਵੀ ਵੇਖਿਆ ਜਿੰਨੇ ਵੀ ਲੈਲਪੁਰੋਂ ਆਏ ਨੇ ਤੇ ਉਹਨਾਂ ਦਾ ਖਾਣ ਪੀਣ ਰਹਿਣ ਸਹਿਣ ਇੱਧਰ ਦੇ ਵਾਲਾਂ ਨੂੰ, ਜਿਹੜਾ ਇੱਧਰ ਦੇ ਪੱਕੇ ਨੇ ਉਹਨਾਂ ਨੂੰ ਕਿਤੇ ਬਿਹਤਰ ਹੈ। ਹਾਂਜੀ, ਬਹੁਤ ਫਰਕ ਹੈ। ਹਾਂਜੀ, ਇੱਥੇ ਨਾਲੋਂ ਅੰਮ੍ਰਿਤਸਰ ਦਾ ਫਰਕ ਹੈ। ਹਾਂਜੀ, ਉਹ ਤਾਂ ਹੈ ਹੀ ਫਿਰ। ਹਾਂ, ਜਿਹੜੇ ਵਿਰਕੇ ਨੇ ਉਹ ਖਰਚਾ ਵੱਧ ਕਰਦੇ। ਹਾਂ ਹਾਂ, ਕਰਨਾਲ ਦੇ ਸਾਡੇ ਬੜੇ ਰਿਸ਼ਤੇਦਾਰੀਆਂ ਵਿਰਕਾਂ ਨਾਲ, ਕਰਨਾਲ ਦੇ ਏਰੀਆ 2 ਭਰਜਾਈਆਂ ਵਿਰਕ ਨੇ। ਹਾਂ, ਤੇ ਜਦੇ ਕਹਿੰਦੇ ਲਿਆਓ ਵੱਡੋ ਮੁਰਗਾ। ਹਾਂ, ਉਹ ਸਾਰੇ ਸ਼ੇਖੂਪੁਰੇ ਵਾਲੇ ਸਾਰੇ ਉੱਥੇ ਬੈਠੇ ਨੇ। ਹਾਂ, ਚੋਰੀਆਂ ਵੀ ਕਰਦੇ ਸੀ। ਹੋਰ ਕੰਨੀ ਨੇ ਬੈਠੇ। ਹਾਂ, ਖਬਰ ਵਾਲੇ ਕਹਿੰਦੇ ਹੁਣ ਤਾਂ ਪੜ੍ਹੇ ਲਿਖੇ ਹੋ ਗਏ ਵਿਰਕਾ। ਹਾਂ ਹਾਂ, ਪਰ ਉਹ ਪੁਰਾਣੀ ਆਦਤ ਜਾਂਦੀ ਨਹੀਂ ਅਜੇ ਵੀ ਕਿਤੇ ਨਾ ਕਿਤੇ। ਹਾਂ ਹਾਂ, ਇਹ ਜਿਹੜੇ ਇੱਧਰਲੇ ਕੰਜੂਸ ਨੇ ਜੋ ਗ੍ਰੇਡਰ ਜੀ ਸੀਗੇ ਜੀ। ਹਾਂ, ਮਤਲਬ ਸਾਰਾ ਪਰਿਵਾਰ ਸਾਰੇ ਪਿੰਡ ਨਾਲੋਂ ਬੰਨੇ ਚਨੇ ਨਾਲ ਸਾਰਾ ਜ਼ਿਆਦਾ ਪੜ੍ਹਿਆ ਹੋਇਆ। ਸਾਡੇ ਘਰ ਦੇ ਸਾਰੇ ਸਰਵਿਸਮੈਨ ਨੇ, ਮਿਲਟਰੀ 'ਚ ਨੇ, ਕੋਈ ਕਰਨਲ, ਕੋਈ ਕੈਪਟਨ, ਕੋਈ ਕੁਛ, ਕੋਈ ਸੂਬੇਦਾਰ, ਸਾਰੇ ਰਿਟਾਇਰਮੈਂਟਾਂ ਲਈਆਂ ਨੇ, ਅਜੇ ਵੀ ਹੈਗੇ ਫੌਜ 'ਚ। ਤੇ ਮੈਂ ਹੀ ਇੱਕ ਅਨਪੜ੍ਹ ਸੀਗਾ, ਮੈਂ ਜਿਹੜਾ ਖੇਤੀ ਕਰਦਾ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।